ਸਾਡੇ ਕੋਲ ਅਗਲਾ YouTube ਕਮੈਂਟ ਆਇਆ ਹੈ ਉਮਰ ਹਸਨ ਜੀ ਦਾ ਸਾਡੀ ਵੈਲ ਵਿਸ਼ੇਸ ਫਰੋਮ ਰਾਵਲਪਿੰਡੀ ਪਾਕਿਸਤਾਨ ਨਾਮ ਦੀ ਆਈਡੀ ਤੇ ਇਹ ਲਿਖਦੇ ਹਨ ਪਾਕਿਸਤਾਨ ਤੋਂ ਇਸ ਸ਼ੁਭ ਚਿੰਤਕ ਦੀ ਡਾਕਟਰ ਸਾਹਿਬ ਪ੍ਰਤੀ ਬਹੁਤ ਰਿਸਪੈਕਟ ਹੈ ਬਹੁਤ ਚੰਗਾ ਲੱਗਾ ਦੇਖ ਕੇ ਦਰਸ਼ਕਾਂ ਦੇ ਕਮੈਂਟਸ ਨੂੰ ਅਹਿਮੀਅਤ ਦੇਣ ਲਈ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਡਾਕਟਰ ਸਾਹਿਬ। ਮੈਂ ਕਹਿਣਾ ਚਾਹੁੰਦਾ ਹਾਂ ਕਿ ਸਿੱਖ ਵੀ ਮੁੱਖ ਤੌਰ ਤੇ ਮੁਸਲਮਾਨਾਂ ਵਰਗੇ ਹੀ ਹਨ ਜਿਨ੍ਹਾਂ ਨੂੰ ਹਮੇਸ਼ਾ ਹਿੰਦੂ ਉੱਚ ਜਾਤੀ ਨੇ ਬੇਵਕੂਫ ਬਣਾਇਆ ਹੈ। ਅਸੀਂ ਸਿੱਧੇ ਸਾਦੇ ਅਤੇ ਬਹਾਦਰ ਹਾਂ ਪਰ ਧੋਖੇਬਾਜ਼ ਨਹੀਂ ਹਾਂ ਅਤੇ ਸਿਰਫ ਆਪਣੇ ਬਾਰੇ ਨਹੀਂ ਸੋਚਦੇ। ਇਹ ਗੱਲ ਇਹਨਾਂ ਭਾਰਤੀਆਂ ਦੇ ਹੱਡੀ ਰਚੀਆਂ ਹਨ। ਮੈਂ ਯੂਕੇ ਵਿੱਚ ਰਹਿੰਦਾ ਹਾਂ ਅਤੇ ਕਦੇ ਹੀ ਕੋਈ ਭਾਰਤੀ ਮੁਸਲਮਾਨ ਨਜ਼ਰ ਆਉਂਦਾ ਹੈ ਜੇ ਭਾਰਤੀ ਮੁਸਲਮਾਨ ਸਾਡੇ ਨਾਲੋਂ ਚੰਗੇ ਹਨ ਅਤੇ ਆਬਾਦੀ ਵੀ ਸਾਡੇ ਬਰਾਬਰ ਦੀ ਹੈ ਭਾਰਤ ਵਿੱਚ ਫਿਰ ਮੈਨੂੰ ਇੱਥੇ ਜਾਂ ਕਿਤੇ ਹੋਰ ਭਾਰਤੀ ਮੁਸਲਮਾਨਾਂ ਦੀ ਜ਼ਿਆਦਾ ਗਿਣਤੀ ਕਿਉਂ ਨਹੀਂ ਦਿਸਦੀ ਤੇ ਨਾ ਹੀ ਕੋਈ ਮੁਸਲਮਾਨ ਭਾਰਤ ਵਿੱਚ ਉਹਨਾਂ ਪੋਸਟਾਂ ਤੇ ਦਿਖਦਾ ਹੈ ਜਿਹੜੀਆਂ ਕਾਨੂੰਨ ਘਾੜਿਆਂ ਲਈ ਅਹਿਮ ਮੰਨੀਆਂ ਜਾਂਦੀਆਂ ਹਨ। ਇਹਨਾਂ ਨੂੰ ਸ਼ਕਤੀਸ਼ਾਲੀ ਅਹੁਦੇ ਪੜਿਆ ਜਾਵੇ। ਅਫਗਾਨਿਸਤਾਨ ਵਿੱਚ ਅੱਤਵਾਦੀਆਂ ਦੀ ਵਿੱਤੀ ਮਦਦ ਕਰਦੀਆਂ ਭਾਰਤੀ ਏਜੰਸੀਆਂ ਵੱਲ ਨਜ਼ਰ ਮਾਰੋ। ਕੋਈ ਪੁੱਛਣ ਵਾਲਾ ਹੋਵੇ ਇਹਨਾਂ ਅਫਗਾਨਾਂ ਨੂੰ ਕਿ ਅਫਗਾਨਿਸਤਾਨ ਦੇ ਮੁਸਲਮਾਨਾਂ ਲਈ ਭਾਰਤ ਇੰਨਾ ਪੈਸਾ ਕਿਉਂ ਖਰਚ ਕਰ ਰਿਹਾ ਹੈ ਜਦਕਿ ਭਾਰਤੀ ਮੁਸਲਮਾਨਾਂ ਦੀ ਹਾਲਤ ਦਲਿਤਾਂ ਨਾਲੋਂ ਵੀ ਬਦਤਰ ਹੋਈ ਪਈ ਹੈ। ਮਤਲਬ ਸਾਫ਼ ਹੈ ਸਾਊਥ ਏਸ਼ੀਆ ਵਿੱਚ ਭਾਰਤੀ ਲੀਡਰਸ਼ਿਪ ਨੂੰ ਲੈ ਦੇ ਕੇ ਸਿਰਫ ਪਾਕਿਸਤਾਨ ਹੀ ਚੁਣੌਤੀ ਦੇ ਰਿਹਾ ਹੈ। ਮੈਂ ਉਮੀਦ ਕਰਦਾ ਹਾਂ ਕਿ ਇੱਕ ਦਿਨ ਭਾਰਤ ਵਿਚਲਾ ਸਿੱਖ ਅਤੇ ਪਾਕਿਸਤਾਨ ਵਿਚਲੇ ਭਾਰਤੀਆਂ ਨੂੰ ਪਿਆਰ ਕਰਨ ਵਾਲੇ ਇਹਨਾਂ ਦਾ ਅਸਲ ਰੰਗ ਦੇਖ ਸਕਣ ਜੋ ਕਿ ਬਾਲੀਵੁੱਡ ਚੋਂ ਦਿਖਾਏ ਜਾਣ ਵਾਲੀ ਛਵੀ ਤੋਂ ਬਿਲਕੁਲ ਉਲਟ ਹੈ। ਜੀ ਡਾਕਟਰ ਸਾਹਿਬ। ਉਮਰ ਹੁਸੈਨ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹਨਾਂ ਨੇ ਬੜੇ ਬਰੀਫ ਰਾਈਟ ਅਪ ਦੇ ਵਿੱਚ ਬਹੁਤ ਉਮਦਾ ਗੱਲਾਂ ਜਿਹੜੀਆਂ ਐਨ ਜਿਹਨੂੰ ਕਹਿੰਦੇ ਨੇ ਵੀ ਟਿਕਾਣੇ ਲੱਗਣ ਵਾਲੀਆਂ ਕੀਤੀਆਂ ਨੇ ਜੀ। ਉਹਨਾਂ ਨੇ ਜਿਹੜੀ ਰਾਵਲਪਿੰਡੀ ਤੋਂ ਇੱਕ ਵੀਰ ਨੇ ਸਾਡੇ ਪ੍ਰਤੀ ਹਾਂ ਪੱਖੀ ਲਿਖਿਆ ਸੀ ਉਸ ਲਈ ਉਹਨਾਂ ਨੇ ਅੱਗੋਂ ਸ਼ਲਾਘਾ ਦੇ ਸ਼ਬਦ ਕਹੇ ਨੇ ਔਰ ਉਹਨਾਂ ਨੇ ਸਿੱਖਾਂ ਔਰ ਮੁਸਲਮਾਨਾਂ ਦੀ ਜਿਹੜੀ ਇੱਕ ਸਿਮਿਲੈਰਿਟੀ ਹੈ ਕਿ ਸਿੰਪਲਿਸਟਿਕ ਫੋਕਸ ਜਿਹਨੂੰ ਕਹਿੰਦੇ ਨੇ ਜੀ ਸਧਾਰਨ ਮਾइंड कन्वोल्यूटेड नहीं है कि भाई बात ऐसी कीजिए हर बात के 100 पहलू हों ਜਿਹੜਾ ਨਹਿਰੂ ਨੇ ਕਿਹਾ कोई पहलू तो रहे बात बदलने के लिए झूठ बोलने ਲਈ कोई ਤਾਂ ਰਸਤਾ ਲੱਭੋ ਜੀ ਵੀ ਅਸੀਂ ਬਹਾਦਰ ਹੈ ਬਟ ਇਸ ਲਈ ਕਈ ਵਾਰੀ ਬਹਾਦਰ ਮੂਰਖ ਵੀ ਹੁੰਦੇ ਨੇ ਵੈਸੇ ਇਸ ਲਈ ਉਹ ਇਸਤੇਮਾਲ ਕਰ ਜਾਂਦੇ ਨੇ। ਫਿਰ ਉਹਨਾਂ ਨੇ ਕਿਹਾ ਕਿ ਵੀ ਦੋ ਤਿੰਨ ਨੁਕਤੇ ਉਹਨਾਂ ਨੇ ਔਰ ਇਹ ਇੱਕ ਦੋ ਵਾਰ ਕੁਝ ਪਾਕਿਸਤਾਨੀ ਜਿਹੜੇ ਭਾਰਤੀ ਪ੍ਰੋਪੇਗੈਂਡੇ ਦਾ ਸ਼ਿਕਾਰ ਹੁੰਦੇ ਨੇ ਕਿ ਜੀ ਪਾਕਿਸਤਾਨ ਬਣਾ ਕੇ ਕੀ ਖੱਟਿਆ ਜੀ ਤੇ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਜੀ ਅਸੀਂ ਤਾਂ ਰਿਗਰੈਟ ਕਰਦੇ ਹਾਂ ਵੀ ਸਾਡੀ ਲੀਡਰਸ਼ਿਪ ਨੇ ਮੂਰਖਤਾ ਕੀਤੀ। ਜੇ ਤੁਸੀਂ ਦੇਖਣਾ ਵੀ ਤੁਸੀਂ ਕੀ ਖੱਟਿਆ ਤੇ ਫਿਰ ਭਾਰਤੀ ਮੁਸਲਮਾਨਾਂ ਦੇ ਨਾਲ ਆਪਣਾ ਆਪ ਕੰਪੇਅਰ ਕਰ ਲਓ ਕਿ ਵੀ ਉਹਨਾਂ ਦਾ ਕੀ ਹਾਲ ਹੈ। ਤੁਹਾਡੇ ਤਾਂ 18,000 ਡਾਕਟਰ ਜਿਹੜੇ ਨੇ ਅਮਰੀਕਾ ਦੇ ਵਿੱਚ ਨੇ ਜਿਹੜੀ ਤੁਸੀਂ ਪੂਰੀ ਫਿਜ਼ੀਸ਼ੀਅਨ ਐਸੋਸੀਏਸ਼ਨ ਬਣਾਈ ਹੋਈ ਹੈ ਉੱਥੇ ਜਾ ਕੇ ਦੇਖੋ ਮੁਸਲਮਾਨਾਂ ਦੇ ਕਿੰਨੇ ਇੱਕ ਡਾਕਟਰ ਇੰਜੀਨੀਅਰ ਜਿਵੇਂ ਇਹਨਾਂ ਨੇ ਕਿਹਾ ਵੀ ਕਿੰਨੇ ਇੱਕ ਪਾਵਰਫੁਲ ਪੋਸਟਾਂ ਦੇ ਉੱਤੇ ਬੈਠੇ ਨੇ ਔਰ ਉਹਨਾਂ ਨੇ ਬਿਲਕੁਲ ਠੀਕ ਕਿੰਨੇ ਕੁ ਬਾਹਰ ਆਏ ਨੇ ਬਾਹਰ ਆਉਣ ਲਈ ਪੈਸੇ ਏਜੰਟਾਂ ਨੂੰ ਜਾਂ ਕੌਣ ਨਿਕਲਣ ਕੌਣ ਦਿੰਦਾ। ਸੋ ਇਸ ਸਾਰੇ ਨੂੰ ਉਹਨਾਂ ਨੇ ਦੋ ਤਿੰਨ ਗੱਲਾਂ ਕਹਿ ਕੇ ਕਿ ਭਾਈ ਬਾਹਰ ਨਜ਼ਰ ਨਹੀਂ ਆਉਂਦਾ ਕੋਈ ਵੀ ਮੁਸਲਮਾਨ ਕੋਈ ਉੱਚੀਆਂ ਪੋਸਟਾਂ ਤੇ ਨਹੀਂ ਨੇ। ਫਿਰ ਭਾਰਤੀ ਜਿਹੜੇ ਕਿ ਉੱਥੇ 170 ਮਿਲੀਅਨ ਜਿਹੜੇ ਉਹਨਾਂ ਦੀ ਸੈਂਸਸ ਮੁਤਾਬਕ ਗਿਣਤੀ ਹੈ 17 ਕਰੋੜ ਉਹਨਾਂ ਦਾ ਤਾਂ ਨੱਕ 'ਚ ਦਮ ਕੀਤਾ ਤਾਂ ਉਹਨਾਂ ਨੇ ਅਫਗਾਨਾਂ ਨੂੰ ਕਿਹਾ ਕਿ ਭਾਈ ਤੁਸੀਂ ਦੇਖੋ ਵੀ ਤੁਹਾਡੀ ਮਦਦ ਕਰ ਰਹੇ ਨੇ ਵਿੱਤੀ ਜਾਂ ਤੁਹਾਨੂੰ ਕਰ ਰਹੇ ਨੇ ਤੁਸੀਂ ਮਾਮੇ ਲੱਗਦੇ ਹੋ ਉਹਨਾਂ ਦੇ ਜੀ ਵੀ ਜਿਹੜੇ ਭਾਰਤੀ ਮੁਸਲਮਾਨ ਨੇ ਉਹਨਾਂ ਦੀ ਹਾਲਤ ਤਾਂ ਦਲਿਤਾਂ ਤੋਂ ਬਦਤਰ ਕੀਤੀ ਹੋਈ ਹੈ ਔਰ ਤੁਹਾਨੂੰ ਇਹ ਕਿਉਂ ਮਦਦ ਕਰਨਗੇ। ਸੋ ਜ਼ਾਹਿਰ ਹੈ ਕਿ ਉਹਨਾਂ ਅਫਗਾਨਾਂ ਨੂੰ ਇਹ ਪਾਕਿਸਤਾਨ ਦੇ ਖਿਲਾਫ ਇਸਤੇਮਾਲ ਕਰਨਾ ਚਾਹੁੰਦੇ ਨੇ ਔਰ ਇਹਨਾਂ ਨੇ ਬਿਲਕੁਲ ਪਤੇ ਦੀ ਗੱਲ ਕਹੀ ਹੈ ਕਿ ਸਾਊਥ ਏਸ਼ੀਆ ਦੇ ਵਿੱਚ ਜੇ ਅੱਜ ਕੋਈ ਚੈਲੰਜ ਹੈ ਇਸ ਹਿੰਦੂਤਵੀ ਸੋਚ ਨੂੰ ਤਾਂ ਪਾਕਿਸਤਾਨ ਹੀ। ਔਰ ਮੈਂ ਅਕਸਰ ਇਹ ਗੱਲ ਸ਼ਾਇਦ ਪਹਿਲਾਂ ਵੀ ਦੁਹਰਾਈ ਹੈ ਕਿ 1971 ਦੀ ਜੰਗ ਵੇਲੇ ਜਦੋਂ ਬੰਗਲਾਦੇਸ਼ ਭਾਰਤੀ ਫੌਜ ਨੇ ਵਿਦ ਦਾ ਫੋਰਸ ਬਣਾਇਆ ਪਾਕਿਸਤਾਨ ਨੂੰ ਤੋੜਿਆ ਤੇ ਜਗਜੀਤ ਸਿੰਘ ਅਰੋੜਾ ਜਿਹੜਾ ਉਹ ਲੈਫਟੀਨੈਂਟ ਜਨਰਲ ਸੀ ਉਸ ਜਿਹਦੇ ਅੱਗੇ ਨਿਆਜ਼ੀ ਨੇ ਹਥਿਆਰ ਰੱਖੇ ਤੇ ਸਰ ਕਪੂਰ ਸਿੰਘ ਨੂੰ ਇੱਕ ਡੈਲੀਗੇਸ਼ਨ ਸਟੂਡੈਂਟਸ ਦਾ ਚੰਡੀਗੜ੍ਹੋਂ ਦੂਜੇ ਮਿਲਣ ਗਿਆ ਔਰ ਉਹਨਾਂ ਨੇ ਬੜੀ ਖੁਸ਼ੀ ਦਾ ਇਜ਼ਹਾਰ ਕੀਤਾ ਸਟੂਡੈਂਟਸ ਨੇ ਕਿ ਦੇਖੋ ਜੀ ਸਾਡੇ ਜਨਰਲ ਅਰੋੜਾ ਦੇ ਸਾਹਮਣੇ ਨਿਆਜ਼ੀ ਨੇ ਹਥਿਆਰ ਰੱਖੇ ਔਰ ਉਹ ਬੜੇ ਖੁਸ਼ ਤੇ ਸਰਦਾਰ ਕਪੂਰ ਸਿੰਘ ਬਿਲਕੁਲ ਕੁਆਇਟ ਜੀ ਗੰਭੀਰ। ਔਰ ਜਦੋਂ ਉਹਨਾਂ ਨੇ ਕਿਹਾ ਜੀ ਸਰ ਸਾਹਿਬ ਤੁਸੀਂ ਕੁਛ ਨਹੀਂ ਕਿਹਾ ਉਹ ਕਹਿਣ ਲੱਗੇ ਵੀ ਹੁਣ ਸਿੱਖਾਂ ਦੀ ਸ਼ਾਮਤ ਆਏਗੀ। ਉਹ ਕਿਹਾ ਜੀ ਪਾਕਿਸਤਾਨ ਦਾ ਸਟਰੋਂਗ ਹੋਣਾ ਹੀ ਗਰੰਟੀ ਸੀ ਕਿ ਘੱਟ ਗਿਣਤੀਆਂ ਭਾਰਤ ਸੁਰੱਖਿਅਤ ਸੀ। ਇਹਨਾਂ ਨੂੰ ਪਤਾ ਸੀ ਵੀ ਇਹ ਚੈਲੰਜ ਹੈ
ਹੁਣ ਇਹਨਾਂ ਨੇ ਬੰਗਲਾਦੇਸ਼ ਬਣਾ ਕੇ ਪਾਕਿਸਤਾਨ ਨੂੰ ਕਮਜ਼ੋਰ ਕਰ ਦਿੱਤਾ ਹੈ। ਜੀ ਹੁਣ ਘੱਟ ਗਿਣਤੀਆਂ ਦੀ, ਹੁਣ ਸਿੱਖਾਂ ਦੀ ਸ਼ਾਮਤ ਆਏਗੀ। ਸੋ ਜ਼ਾਹਰ ਹੈ ਕਿ ਪਾਕਿਸਤਾਨ ਜੇ ਕਿਤੇ ਨਿਊਕਲੀਅਰ ਨਾ ਹੋਇਆ ਹੁੰਦਾ ਤੇ ਹੁਣ ਤੱਕ ਪਾਕਿਸਤਾਨ ਦਾ ਉਹ ਹਾਲ ਕਰਨਾ ਸੀ ਜੋ ਨੇਪਾਲ ਦਾ ਹੁਣ ਕਰ ਰਹੇ ਨੇ, ਜਾਂ ਪਹਿਲਾਂ ਭੂਟਾਨ ਤੇ ਸਿੱਕਮ ਦਾ ਕੀਤਾ। ਸੋ ਇਹ ਬਿਲਕੁਲ ਉਹਨਾਂ ਨੇ ਕਿਹਾ ਜੀ ਇਹ ਜਿਹੜੇ ਅੱਡ-ਅੱਡ ਰੰਗ ਨੇ ਜਿਹੜੇ ਦੇਖਣਗੇ ਲੋਕ, ਇੱਕ ਰੰਗ ਬਾਲੀਵੁੱਡ ਦੇ ਨੇ ਜੀ, ਬਾਲੀਵੁੱਡ ਦੇ ਰੰਗ ਪਾਕਿਸਤਾਨ ਦੇ ਸਿਨੇਮੇ ਭਰੇ ਹੁੰਦੇ ਨੇ, ਕਿਉਂਕਿ ਉਹਨਾਂ ਨੇ ਚੇਚਾ ਬਾਲੀਵੁੱਡ ਦਾ ਮੈਂਸ਼ਨ ਕੀਤਾ ਵੀ ਈਵਨ ਇਸਲਾਮਿਕ ਜਿਹੜੇ ਮੁਲਕ ਨੇ, ਮਿਡਲ ਈਸਟ ਦੇ ਹੋਣ, ਦੁਬਈ ਤੱਕ ਹੋਣ ਜਾਂ ਅਫਗਾਨ ਹੋਣ, ਬਹੁਤ ਪ੍ਰਭਾਵ ਕਬੂਲਦੇ ਨੇ। ਉਹਨਾਂ ਨੂੰ ਉਹ ਦਲੀਪ ਕੁਮਾਰ ਮਧੂਬਾਲਾ ਦੇ ਡਾਇਲੌਗ ਜ਼ਿਆਦਾ ਯਾਦ ਹੁੰਦੇ ਨੇ ਜਦੋਂ, ਕਿਉਂਕਿ ਉਹ ਦੇਖਦੇ ਹੀ ਇਹ ਨੇ ਤੇ ਉਹ ਇਹ ਸਮਝਦੇ ਨੇ ਕਿ ਭਾਰਤ ਇਵੇਂ ਹੀ ਹੈ ਜਿਵੇਂ ਕਿ ਉਹ ਬਾਲੀਵੁੱਡ ਕੇ ਜੀ ਇੱਥੇ ਕੋਈ ਦੂਜਾ ਨਹੀਂ ਹੈ। ਉਹਨਾਂ ਨੇ ਕਿਹਾ ਜੀ ਇਹ ਬਾਲੀਵੁੱਡ ਦੇ ਰੰਗ ਹੋਰ ਨੇ ਤੇ ਅਸਲੀ ਰੰਗ ਹੋਰ ਨੇ। ਸੋ ਅਸੀਂ ਇਹਨਾਂ ਦਾ, ਉਮਰ ਹੁਸੈਨ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਬੜੇ ਮੁਖਤਸਰ ਸ਼ਬਦਾਂ ਦੇ ਵਿੱਚ ਬੜੇ ਡੂੰਘੇ ਭੇਦ ਦੀਆਂ ਗੱਲਾਂ ਕੀਤੀਆਂ।